ਅਗਲੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ, ਕਹਿੰਦੇ ਮਸਲਾ ਤਰਨਤਾਰਨ ਜ਼ਿਮਨੀ ਚੋਣ ਦਾ ਇੰਨਾ ਕੁ ਬਣ ਚੁੱਕਿਆ ਵੀ 10 ਲੱਖ ਦੇ ਸਿਹਤ ਬੀਮੇ ਦੇ ਐਲਾਨ ਹੋ ਗਏ ਤੇ ਬੀਬੀਆਂ ਨੂੰ 1100 ਵੀ ਮਿਲਣ ਲੱਗ ਜਾਣਾ। ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਲੰਘੇ ਦਿਨੀ ਪੂਰੇ ਪੰਜਾਬ 'ਚ ਬੋਰਡ ਲਵਾਏ, ਪੋਸਟਰ ਲਵਾਏ, ਇਸ਼ਤਿਹਾਰ ਜਾਰੀ ਕੀਤੇ 10 ਲੱਖ ਬੀਮਾ ਯੋਜਨਾ ਦੇ ਕੇ ਹਰ ਪੰਜਾਬ ਵਾਸੀ ਨੂੰ ਅਸੀਂ ਇਹਦੇ ਵਿੱਚ ਦਾਇਰੇ 'ਚ ਲਿਆਉਣਾ। ਵੈਸੇ ਤਾਂ 5 ਲੱਖ ਸੈਂਟਰ ਵਾਲਾ, 5 ਇਹਨਾਂ ਦਾ ਮਿਲਾ ਕੇ ਪਲੱਸ 10 ਲੱਖ ਬਣਨਾ, ਉਹ ਵੀ ਇਹ ਪਤਾ ਨਹੀਂ ਆਪਣਾ ਪਾ ਪਾਉਣਗੇ ਜਾਂ ਨਹੀਂ ਪਾ ਪਾਉਣਗੇ, ਜਦੋਂ ਮਿਲੂਗਾ ਤਾਂ ਦੇਖਾਂਗੇ। ਬਿਲਕੁਲ ਹੈ ਨਾ। ਫਿਲਹਾਲ ਤਾਂ ਉਹ ਐਲਾਨ ਸੀ, ਉਹ ਐਲਾਨ ਇਸ ਅਕਤੂਬਰ ਤੋਂ ਲਾਗੂ ਹੋਣੇ ਸੀਗੇ ਤੇ ਪਤਾ ਲੱਗ ਰਿਹਾ ਸੀ ਕਿ ਬਜਟ 'ਚ ਕੁਝ ਹੈ ਨਹੀਂਗਾ, ਇਸ ਲਈ ਅੱਗੇ ਪਾਉਣ ਦੀ ਯੋਜਨਾ ਸੀ। ਜੀ ਜੀ। ਪਰ ਕੱਲ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਦੇ ਰੂਪ 'ਚ ਸਾਹਮਣੇ ਆ ਕੇ ਕਹਿੰਦੇ ਨਾ ਜੀ ਨਾ, ਅੱਗੇ ਕਿੱਥੇ ਪੈ ਜਾਊਗਾ, ਅਸੀਂ ਤਾਂ ਲੱਗੇ ਕਰ ਰਹੇ ਹਾਂ। ਅਸੀਂ ਤਾਂ ਉਹ ਕਹਿੰਦੇ ਕਿ ਜੀ ਅਸੀਂ ਹੁਣ ਅੱਜ ਤੋਂ ਮਤਲਬ ਸਾਡੇ ਅੱਜ ਇੱਥੇ 23 ਤਰੀਕ ਚੜ੍ਹ ਗਈ, 23 ਸਤੰਬਰ ਤੋਂ, ਕਿ ਅਸੀਂ ਜੀ ਬਰਨਾਲੇ ਜ਼ਿਲ੍ਹੇ 'ਚ ਔਰ ਤਰਨਤਾਰਨ ਜ਼ਿਲ੍ਹੇ 'ਚ ਕੈਂਪ ਲਾ ਰਹੇ ਹਾਂ, ਲੋਕ ਆਪਣਾ ਨਾਮ ਰਜਿਸਟਰਡ ਕਰਾਉਣ। ਇਹ ਮੈਨੂੰ ਉਹੀ ਜੋ ਯੋਜਨਾ ਲੱਗਦੀ ਆ ਜਿਹੋ ਜਿਹੀ ਘਰ ਘਰ ਫਾਰਮ ਭਰਾਏ ਸੀ ਕੈਪਟਨ ਅਮਰਿੰਦਰ ਨੇ ਨੌਕਰੀ ਵਾਲੇ, ਕਿ ਜੀ ਇੱਕ ਵਾਰ ਫਾਰਮ ਭਰਾਓ, ਲੋਕਾਂ ਨੂੰ ਲੱਗੇ ਲੈ ਵੀ 10 ਲੱਖ ਤੱਕ ਦਾ ਬੀਮਾ ਆਪਣਾ ਤਾਂ ਪੱਕਾ ਹੋ ਜਾਊਗਾ। ਇੱਕ ਪਾਸੇ ਪੰਜਾਬ ਦਾ ਮਤਲਬ ਕਿ ਜਿਹੜਾ ਵਿਭਾਗ ਹੈ ਖੁਰਾਕ ਨਾਲ ਸੰਬੰਧਿਤ ਹੈ ਨਾ, ਉਹ ਵਿਭਾਗ ਮੰਨ ਗਿਆ ਕਿ ਜੀ ਅਸੀਂ 11 ਲੱਖ ਰਾਸ਼ਨ ਕਾਰਡ ਉਹ ਕੱਟ ਦੇਣੇ ਆ ਜੀ, ਜਿਹੜੇ ਆਟਾ ਦਾਲ ਸਕੀਮ ਦੇ ਵਿੱਚ ਜੀ ਗਲਤ ਬਣੇ ਨੇ, ਜਾਂ ਰਾਜਨੀਤੀ ਹੈ ਜੀ, ਜਾਂ ਆਉਂਦੇ ਨਹੀਂ ਜਿਹਦੇ ਵਿੱਚ ਇਹਨਾਂ ਕੋਲ ਸਮਾਨ ਆ ਗਿਆ ਜੀ, ਹੁਣ 4 ਵੀਲਰ ਆ ਗਿਆ ਜੀ। ਦੂਜੇ ਪਾਸੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਹੀ ਜਾਂਦੇ ਨਾ ਜੀ ਨਾ, ਰਾਸ਼ਨ ਕਾਰਡ ਕਿਸੇ ਦਾ ਨਹੀਂ ਕੱਟਣ ਦਿੰਦੇ, ਅਸਾਂ ਹੜ ਵਾਲੇ ਪਾਸੇ ਲੱਗੇ ਆ ਜੀ, ਅਸਾਂ ਜੀ ਸਮਾਂ ਵਧਾਵਾਂਗੇ ਜੀ। ਦੂਜੇ ਪਾਸੇ ਤੁਸੀਂ ਨੋਟੀਫਿਕੇਸ਼ਨ ਕੱਢ ਚੁੱਕੇ ਹੋ, ਬਿਲਕੁਲ ਤੁਹਾਡਾ ਹੀ ਮਹਿਕਮਾ ਕੱਢ ਚੁੱਕਿਆ ਹੈ ਨਾ, ਤੇ ਤੁਸੀਂ ਮੂਰਖ ਕਿਉਂ ਬਣਾ ਰਹੇ ਹੋ? ਮਤਲਬ ਜੀ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਰਾਜਨੀਤਿਕ ਮੂਰਖ ਬਣਾਉਣ ਦੀ ਪ੍ਰਕਿਰਿਆ ਪੂਰੇ ਪੰਜਾਬ ਦੇ ਲਈ 10 ਲੱਖ ਬੀਮਾ ਯੋਜਨਾ ਦੀ ਗੱਲ ਕਰਕੇ ਤੁਸੀਂ ਤਰਨਤਾਰਨ ਨੂੰ ਧਿਆਨ 'ਚ ਰੱਖ ਕੇ ਲਿਆ ਰਹੇ ਹੋ, ਬਰਨਾਲਾ ਤਾਂ ਨਾਲ ਸੱਗੀ ਨਾਲ ਪਰਾਂਦਾ ਬੰਨ ਰਹੇ ਹੋ ਕਿ ਤਾਂ ਕਿ ਮਤਲਬ ਕਿ ਲੋਕਾਂ ਨੂੰ ਇਹ ਲੱਗੇ ਨਹੀਂ ਜੀ ਇਹ ਤਾਂ 2 ਜ਼ਿਲ੍ਹਿਆਂ ਸ਼ੁਰੂ ਹੋ ਰਹੀ ਹੈ। ਅਸਲ 'ਚ ਤੁਹਾਨੂੰ ਤਰਨਤਾਰਨ ਜਿਵੇਂ ਨਹੀਂ ਚੋਣ ਦਿਖਦੀ ਹੈ, ਤੇ ਉਸ ਨੂੰ ਧਿਆਨ 'ਚ ਰੱਖ ਕੇ ਉੱਥੇ ਤੁਸੀਂ ਕੈਂਪ ਲਾ ਕੇ ਲੋਕਾਂ ਨੂੰ ਚਾਹੋਗੇ ਲੈ ਵੀ 10 ਲੱਖ ਤੱਕ ਦਾ ਬੀਮਾ, ਤੇ 1100 ਰੁਪਏ ਦੀ ਗੱਲ ਫੇਰ ਤੋਰ ਲਈ ਤੁਸੀਂ ਕਿ ਤਾਂ ਕਿ ਬੀਬੀਆਂ ਨੂੰ ਆਸ ਜੀ ਫਿਰ ਵੱਧ ਜਾਵੇ ਕਿ ਲੈ ਵੀ ਆ ਰਹੇ ਨੇ। ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ, ਹੁਣ ਕਹਿੰਦੇ ਜੀ 2026 ਦਾ ਬਜਟ ਚਾਹੂਗਾ ਇਹ, ਮਤਲਬ 22 ਤੋਂ ਆਉਂਦੇ 26 ਤੱਕ ਤਾਂ ਆ ਗਏ ਤੁਸੀਂ, 4 ਸਾਲ ਹੋ ਗਏ। ਮੈਂ ਕਹਿੰਦਾ ਦੇ ਵੀ ਦੋ ਸਾਲ 6 ਮਹੀਨੇ, ਹੈ ਨਾ, ਪਰ ਸਵਾਲ ਤਾਂ ਹੈ ਜੀ ਉਹ ਦੇਣਾ ਕਿੱਥੋਂ ਆ? ਜਿਹੜਾ ਪੈਸਾ ਇਕੱਠਾ ਕਰ ਰਹੇ ਹੋ ਉਹਦੇ ਤੇ ਸਵਾਲ ਹੋਣ ਲੱਗ ਪਏ। ਇਹ PM ਕੇਅਰ ਫੰਡ ਮੰਗ ਵਾਲੇ ਕੰਮ ਹੈ, ਰੰਗਲਾ ਪੰਜਾਬ ਫੰਡ ਆਪਣਾ ਬਣਾ ਲਿਆ, CM ਰਿਲੀਫ ਫੰਡ 'ਚ ਕਿਉਂ ਨਹੀਂ ਮੰਗਾਏ ਜਾ ਰਹੇ ਪੈਸੇ? ਜੀ ਜੀ ਸਹੀ। ਇਹ ਪ੍ਰਾਈਵੇਟ ਫਰਮ ਕਿਉਂ ਤਿਆਰ ਕਰ ਲਈ? ਤੇ ਬਕਾਇਦਾ ਤੌਰ ਤੇ DCਆਂ ਨੂੰ, SSPਆਂ ਨੂੰ ਤੇ ਥੱਲੇ ਜ਼ਿਲ੍ਹਾ ਪ੍ਰਧਾਨਾਂ ਨੂੰ, ਪੰਚਾਂ ਸਰਪੰਚਾਂ ਨੂੰ ਜਬਰੀ ਵਸੂਲੀ ਵਾਲਾ ਕੰਮ ਸੌਂਪਤਾ, ਕਿਉਂਕਿ ਪਰਦੇ ਦੇ ਪਿੱਛੇ MLA MP ਮੰਤਰੀ ਸਭ ਦਾ ਕੋਟਾ ਫਿਕਸ ਕੀਤਾ ਆਮ ਆਦਮੀ ਪਾਰਟੀ ਨੇ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ, ਤੇ ਹੁਣ ਤਾਂ ਇਹ ਪਤਾ ਲੱਗਿਆ ਕਿ MP ਤੇ ਮੰਤਰੀ ਨੂੰ 20-20 ਕਰੋੜ ਦਾ ਟਾਰਗੇਟ ਦੇਤਾ ਤੇ MLA ਨੂੰ 5-5 ਕਰੋੜ ਦਾ। ਮਤਲਬ ਉਹ ਪੈਸਾ ਕਿੱਥੋਂ ਇਕੱਠਾ ਕਰਨਗੇ ਪੰਜਾਬ ਚੋਂ? ਜੀ ਜੀ। ਮੈਂ ਚਾਹੇ ਉਹ ਜ਼ਿਮੀਂਦਾਰਾਂ ਤੋਂ ਇਕੱਠਾ ਕਰਨ, ਚਾਹੇ ਉਹ ਪ੍ਰਾਪਰਟੀ ਡੀਲਰ ਵਾਲਿਆਂ ਤੋਂ ਇਕੱਠਾ ਕਰਨ, ਚਾਹੇ ਉਹ ਮਾਫੀ ਵਾਲੇ ਤੋਂ ਇਕੱਠਾ ਕਰਨ, ਚਾਹੇ ਉਹ ਦੁਕਾਨਦਾਰ ਆੜ੍ਹਤੀਆਂ ਤੋਂ ਇਕੱਠਾ ਕਰਨ, ਚਾਹੇ ਉਹ ਕਿਸੇ ਫੈਕਟਰੀ ਵਾਲਿਆਂ ਤੋਂ ਇਕੱਠਾ ਕਰਨ, ਪੰਜਾਬ ਚੋਂ ਪੈਸਾ ਇਕੱਠਾ ਕਰਨਾ ਤੁਸੀਂ। ਤੇ ਜੇ ਐਡੇ 20-20 ਕਰੋੜ ਦੇ ਟਾਰਗੇਟ ਨੇ, ਮੈਂ ਤਾਂ ਪਹਿਲੇ ਦਿਨ ਕਿਹਾ ਸੀਗਾ ਕਿ ਦੇਖਿਓ ਬਲੈਕ ਮਨੀ ਲੈ ਕੇ ਬਾਅਦ ਚੋਂ ਚੈੱਕ ਨਕਦੀ 'ਚ ਕਿਸੇ ਹੋਰ ਤਰ੍ਹਾਂ ਦਾ ਦੇਣਗੇ, ਤੇ ਫਿਰ ਜਿਹੜਾ 5 ਕਰੋੜ ਆ ਉਹ 6 ਕਰੋੜ ਇਕੱਠਾ, 7 ਕਰੋੜ ਇਕੱਠਾ ਕਰਨ ਦੀ ਭਾਲੂਗਾ, ਜਿਹੜਾ 20 ਕਰੋੜ ਆ 24 ਕਰੋੜ 25 ਕਰੋੜ ਇਕੱਠਾ ਕਰਨ ਦੀ ਭਾਲੂਗਾ। ਤੇ ਸਵਾਲ ਤਾਂ ਇਹ ਹੈ ਕਿ ਜਿਹੜਾ ਹੜ੍ਹ ਪੀੜਤ ਖੇਤਰ ਆ ਉਹਨੂੰ ਪਤਾ ਨਹੀਂ ਰਾਹਤ ਮਿਲਣੀ ਆ ਕਿ ਨਹੀਂ ਮਿਲਣੀ, ਬਾਕੀ ਸਾਰੇ 'ਚ ਇਹਦਾ ਮਤਲਬ ਲੁੱਟ ਵਾਲਾ ਹੜ੍ਹ ਆਉਣ ਵਾਲਾ। ਪੰਜਾਬ ਤਾਂ ਸਾਰੇ 'ਚ ਫਿਰ ਹੜ੍ਹ ਆ ਗਿਆ ਭਾਈ, ਪੰਜਾਬ ਤਾਂ ਇਹੀ ਮੰਨੇ ਜਿਹੜਾ ਏਰੀਆ ਬਚਿਆ ਉਸ 'ਚ ਵੀ ਤੁਹਾਡੀ ਲੁੱਟ ਵਾਲਾ ਹੜ੍ਹ ਆ ਗਿਆ ਹੁਣ ਤਾਂ। ਸੋ ਇਸ ਲਈ ਇੱਕ ਪਾਸੇ ਤੁਸੀਂ ਆਹ ਕੰਮਾਂ ਤੇ ਲੱਗੇ ਹੋ, ਦੂਏ ਪਾਸੇ ਤੁਸੀਂ ਇਹ ਰਾਹਤ ਦਿਖਾਉਣਾ ਚਾਹੁੰਦੇ ਹੋ। ਰਾਹਤ ਤੁਹਾਡੀ ਸਿਰਫ ਤੇ ਸਿਰਫ 1100 ਦੀ ਗੱਲ ਤੇ 10 ਲੱਖ ਦੀ ਬੀਮੇ ਨੂੰ ਲੈ ਕੇ ਰਜਿਸਟ੍ਰੇਸ਼ਨ ਵਾਲੇ ਕੈਂਪ ਸਿਰਫ ਤਰਨਤਾਰਨ ਜ਼ਿਮਨੀ ਚੋਣ ਨੂੰ ਧਿਆਨ 'ਚ ਰੱਖੋ।